ਕੈਨੇਡਾ ਦੀ ਰਾਜਧਾਨੀ ਵਿਖੇ ਸਿੱਖ ਸੰਗਤਾਂ ਵੱਲੋਂ ਭਾਰਤ ਅੰਦਰ ਸਿੱਖਾਂ ਅਤੇ ਪੰਜਾਬ ਦੇ ਕਿਸਾਨਾਂ ਨਾਲ ਹੋ ਰਹੇ ਅਣਮਨੁੱਖੀ ਵਿਵਹਾਰ ਦੇ ਵਿਰੋਧ ਵਜੋਂ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਗਤਾਂ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਅਰਿਆਂ ਨਾਲ ਆਪਣੇ ਵੱਖ ਸਿੱਖ ਰਾਜ ਖਾਲਿਸਤਾਨ ਦੀ ਮੰਗ ਦੁਹਰਾਈ। ਸੰਗਤਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਤੋਂ ਬਾਹਰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਕੈਦ ਕੀਤਾ ਹੋਇਆ ਹੈ ਤੇ ਉੱਥੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਸਿੰਘ ਪ੍ਰਸ਼ਾਸਨ ਦੀਆਂ ਵਧੀਕੀਆਂ ਤੋਂ ਤੰਗ ਆ ਕੇ ਭੁੱਖ ਹੜਤਾਲ ਤੇ ਬੈਠੇ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਪੰਜਾਬ ਲਿਆਉਣਾ ਚਾਹੀਦਾ ਹੈ, ਪਰ ਸਰਕਾਰਾਂ ਅਜਿਹਾ ਕਰਨਾ ਨਹੀਂ ਚਾਹੁੰਦੀਆਂ। ਦੂਜੇ ਪਾਸੇ ਕਿਸਾਨਾਂ ਦੀ ਗੱਲ ਕਰਦਿਆਂ ਸਿੱਖ ਸੰਗਤਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਜਿਨ੍ਹਾਂ ਨੂੰ ਅੰਨਦਾਤਾ ਕਿਹਾ ਜਾਂਦਾ ਹੈ, ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਤੇ ਮੰਗਾਂ ਮਨਵਾਉਣ ਜਾ ਰਹੇ ਕਿਸਾਨਾਂ ਨੂੰ ਰਾਹ ਵਿੱਚ ਹੀ ਰੋਕ ਕੇ ਨਾ ਸਿਰਫ ਉਹਨਾਂ ਦੀ ਬੋਲਣ ਦੀ ਆਜ਼ਾਦੀ ਖੋਈ ਜਾ ਰਹੀ ਹੈ, ਸਗੋਂ ਉਹਨਾਂ ਤੇ ਹਮਲੇ ਵੀ ਕੀਤੇ ਜਾ ਰਹੇ ਹਨ। ਇਹ ਵਾਅਦਾ ਸਾਡਾ ਤੁਹਾਡੇ ਨਾਲ, ਇਹ ਵਾਅਦਾ ਸਾਡਾ ਆਪਣੇ ਉਹਨਾਂ ਸ਼ਹੀਦਾਂ ਦੇ ਨਾਲ ਜਿਨ੍ਹਾਂ ਦਾ ਕਤਲ ਤੁਸੀਂ ਕੈਨੇਡਾ ਦੀ ਧਰਤੀ ਤੇ ਆ ਕੇ ਵੀ ਕੀਤਾ। ਇਹ ਵਾਅਦਾ ਕਿ ਉਹ ਉਹਦੇ ਮਨੁੱਖੀ ਹੱਕਾਂ ਦੀ ਰਾਖੀ ਕਰੇ, ਪਰ ਤੁਸੀਂ ਸਾਡੇ ਮਨੁੱਖੀ ਹੱਕਾਂ ਦਾ ਜਿਹੜਾ ਘਾਣ ਆ ਕੱਲਾ ਪੰਜਾਬ 'ਚ ਨਹੀਂ ਕਰਦੇ, ਤੁਸੀਂ ਪਾਕਿਸਤਾਨ ਦੇ ਵਿੱਚ ਬੈਠੇ ਸਿੰਘਾਂ ਦੇ ਉੱਤੇ ਗੋਲੀ ਚਲਾ ਕੇ ਵੀ ਕਰਦੇ ਹੋ। ਤੁਸੀਂ ਅਵਤਾਰ ਸਿੰਘ ਖੰਡੇ ਨੂੰ ਇੰਗਲੈਂਡ ਦੇ ਵਿੱਚ ਆਪਣੀਆਂ ਸਪਾਈ ਏਜੰਸੀਆਂ ਰਾਹੀਂ ਗੋਲੀਆਂ ਦੇ ਕੇ ਮਰਵਾ ਰਹੇ ਹੋ। ਤੁਸੀਂ ਗੁਰਪਤਵੰਤ ਸਿੰਘ ਪੰਨੂ ਦੀ ਸਪਾਰੀ FBI ਦੇ ਅੰਡਰਕਵਰ ਏਜੰਟ ਨੂੰ ਦੇ ਕੇ ਕਹਿੰਦੇ ਹੋ ਕਿ ਇਹ ਬੰਦਾ ਮਾਰਨਾ, ਤੇ ਜੇ ਤੂੰ ਇਹ ਬੰਦਾ ਮਾਰਤਾ ਤੈਨੂੰ ਹਰ ਮਹੀਨੇ ਦੇ 3 ਜਾਂ 4 ਟਾਰਗੇਟ ਦੇਵਾਂਗੇ। ਤੁਹਾਡੇ ਇਹ ਜਿਹੜੇ ਜ਼ਾਲਮਾਨਾ ਮਨਸੂਬੇ ਆ, ਤੁਸੀਂ ਸਰਦਾਰ ਹਰਦੀਪ ਸਿੰਘ ਨਿੱਜਰ ਨੂੰ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਸ਼ਹੀਦ ਕੀਤਾ। ਤੁਸੀਂ ਹੋਰ ਸਿੱਖ ਕਾਰਕੁਨਾਂ ਨੂੰ ਡਰਾ ਰਹੇ ਹੋ, ਉਹਨਾਂ ਦੀਆਂ ਪਿੱਛੇ ਬਸਦੀਆਂ ਜਿਹੜੀਆਂ ਫੈਮਲੀਆਂ ਉਹਨਾਂ ਨੂੰ ਡਰਾ ਰਹੇ ਹੋ, ਪਰ ਆ ਸਿੱਖ ਅੱਜ ਫੇਰ ਵੀ ਖੜੇ ਆ। ਸਾਨੂੰ ਕੋਈ ਡਰ ਨਹੀਂ ਤੁਹਾਡੀਆਂ ਗਿੱਦੜ ਧਮਕੀਆਂ ਦਾ। ਔਰ ਮੇਰੀ ਰਿਕਾਰਡਿੰਗ ਤੁਸੀਂ ਕਰ ਰਹੇ ਹੋ, ਮੈਨੂੰ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ। ਦੱਸ ਦਿਓ ਆਪਣੇ ਉਸ ਜਮੂਰੇ ਨੂੰ, ਉਹਦਾ ਮੈਂ ਹਜੇ ਨਾਂ ਨਹੀਂ ਲੈਣਾ, ਬਹੁਤ ਜਲਦੀ ਦੱਸੂਗਾ ਮੈਂ ਆਨਲਾਈਨ ਆ ਕੇ। ਹਜੇ ਨਾਂ ਨਹੀਂ ਲੈਣਾ, ਉਹਨੂੰ ਦੱਸ ਦਿਓ ਮਨਵੀਰ ਸਿੰਘ ਇੱਥੇ ਹੀ ਖੜਾ, ਤੇ ਉਸੇ ਤਰ੍ਹਾਂ ਉਹਦੀ ਆਵਾਜ਼ ਦੇ ਵਿੱਚ ਦਮ ਹੈ। ਤੇਰੇ 'ਚ ਜਿੰਨਾ ਦਮ ਹੈ ਤੂੰ ਲਾ ਲਾ, ਤੇ ਜਿੱਦਣ ਮੇਰੇ ਅੜਿੱਕੇ ਆਇਆ ਤੇ ਤੇਰੀ ਜੰਮਣ ਵਾਲੀ ਤੈਨੂੰ ਪਛਤਾਊਗੀ, ਉਹਨੂੰ ਦੱਸ ਦਿਓ। ਇਹ ਜਿਹੜਾ ਮੇਰੇ ਖਿਲਾਫ ਤੁਸੀਂ ਕੰਮ ਸ਼ੁਰੂ ਕੀਤਾ, ਮੈਂ ਨਹੀਂ ਟਲਦਾ, ਇੱਥੇ ਹੀ ਖੜਾ ਤੇ ਏਦਾਂ ਹੀ ਜਾਊਂਗਾ। ਜਿੱਥੋਂ ਤੁਹਾਡੀ ਜਿਹੜੀ ਗੋਲੀ ਇੱਧਰ ਨੂੰ ਆਉਣੀ ਆ, ਕੱਲ ਆਉਂਦੀ ਆ, ਅੱਜ ਆਵੇ, ਇਹ ਏਦਾਂ ਹੀ ਆਵਾਜ਼ ਜਿਹੜੀ ਆ ਏਦਾਂ ਹੀ ਗੂੰਜਦੀ ਰਹੂਗੀ। ਤੇ ਮੈਨੂੰ ਇੰਤਜ਼ਾਰ ਆ ਤੁਹਾਡੀ ਉਸ ਗੋਲੀ ਦਾ। ਕੱਲ ਮਾਰਦੇ ਆ, ਅੱਜ ਮਾਰ ਲਓ, ਕੋਈ ਫਰਕ ਨਹੀਂ ਪੈਂਦਾ ਇਹ ਜਾਨ ਦਾ ਜਿਹੜੀ ਸਿਰ ਝੁਕਾ ਕੇ ਨਿਕਲੇ। ਔਰ ਮੈਂ ਵਾਅਦਾ ਕਰਦਾ ਆਪਣੀ ਕੌਮ ਦੇ ਨਾਲ, ਤੁਸੀਂ ਇਸੇ ਤਰ੍ਹਾਂ, ਤੁਹਾਨੂੰ ਕੋਈ ਕੁਝ ਕਰਨ ਨੂੰ ਨਹੀਂ ਕਹਿੰਦਾ, ਸ਼ਾਂਤਮਈ ਢੰਗ ਦੇ ਨਾਲ ਆਪਣੀ ਕੌਮ ਦਾ ਸਾਥ ਦਿਓ। ਤੇ ਇਹ ਜਿਹੜੀ ਸਾਡੀ ਦੁਰਦਸ਼ਾ ਹੋ ਰਹੀ ਹੈ, ਸਾਨੂੰ ਅਸਾਈਲਮ ਲੈਣੇ ਪੈ ਰਹੇ ਆ ਇਹਨਾਂ ਮੁਲਕਾਂ ਦੇ ਵਿੱਚ। ਸਾਡਾ ਆਪਣਾ ਪੰਜਾਬ ਇਹੋ ਜਿਹਾ ਹੋਏਗਾ, ਸਾਡਾ ਆਪਣਾ ਖਾਲਿਸਤਾਨ ਖਾਲਸਾ ਰਾਜ ਇਹੋ ਜਿਹਾ ਹੋਏਗਾ। ਜਿਹੜੀ ਤਾਰ ਅਸੀਂ ਹੁਣ ਇਹਨਾਂ ਨੇ ਆ ਪੰਜਾਬ ਦੇ ਵੱਢ ਜਾਓ, ਸਾਡੇ ਨਕਸ਼ੇ ਦੇ ਵਿੱਚ ਦਿੱਲੀ ਤੋਂ ਲੈ ਕੇ ਜਿਹੜੀ ਆ ਉਹ ਵਾਘਾ ਬਾਰਡਰ ਤੱਕ ਆ ਜਿਹੜਾ ਸਾਡਾ ਰਾਜ ਆ, ਅਸੀਂ ਉਹਨੂੰ ਛਡਾਵਾਂਗੇ ਤੇ ਉਹਦੇ ਵਿੱਚੋਂ ਅਸੀਂ ਪ੍ਰੋਸਪੈਰਿਟੀ ਦਾ ਜਿਹੜਾ ਮੈਸੇਜ ਆ ਉਹ ਦੇਵਾਂਗੇ। ਅਸੀਂ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਵੋ ਦਾ ਜਿਹੜਾ ਦੇਵਾਂਗੇ। ਸਾਡੇ ਕਨਸਟੀਟਿਊਸ਼ਨ ਦੇ ਵਿੱਚ ਜਿਹੜੀ ਤੁਹਾਡੀ ਮੰਨੂ ਵਰਤੀ ਜਿਹੜੀਆਂ ਜਾਤ ਪਾਤ ਦੀਆਂ ਨੀਤੀਆਂ, ਉਹਦਾ ਬਿਲਕੁਲ ਸਫਾਇਆ ਹੋਏਗਾ। ਉਹ ਬੇਗਮਪੁਰਾ ਖਾਲਸਾ ਰਾਜ ਹੋਏਗਾ, ਉਹ ਹਲੀਮੀ ਰਾਜ ਹੋਏਗਾ, ਜਿੱਥੇ ਸਾਡੇ ਵਸਿੰਦਿਆਂ ਨੂੰ, ਉਹ ਚਾਹੇ ਸਿੱਖ ਹੋਣ, ਚਾਹੇ ਹਿੰਦੂ ਹੋਣ, ਚਾਹੇ ਮੁਸਲਮਾਨ ਹੋਣ, ਚਾਹੇ ਕ੍ਰਿਸਚੀਅਨ ਹੋਣ, ਤੇ ਚਾਹੇ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲੇ ਹੋਣ, ਉਹਨਾਂ ਸਾਰਿਆਂ ਦੀ ਜਿਹੜੀ ਸੁਣਵਾਈ ਹੈ ਇਕਸਾਰਤਾ ਦੇ ਨਾਲ ਹੋਊਗੀ ਤੇ ਉਹਨਾਂ ਸਾਰਿਆਂ ਨੂੰ ਰਾਤ ਨੂੰ ਰੱਜ ਕੇ ਰੋਟੀ ਖਾਣ ਦਾ ਜਿਹੜਾ ਮੌਕਾ ਉਹ ਮਿਲੂਗਾ। ਅਸੀਂ ਕਿਸੇ ਦੀ ਤਰੱਕੀ ਦੇ ਉੱਤੇ ਕੋਈ ਪਾਬੰਦੀ ਨਹੀਂ ਲਾਵਾਂਗੇ, ਪਰ ਉਸ ਤੋਂ ਪਹਿਲਾਂ ਸਾਨੂੰ ਲੋੜ ਆ ਅਸੀਂ ਰਲ ਮਿਲ ਕੇ ਇਸ ਗੰਦੇ ਰਜੀਮ ਨੂੰ ਜਿਹੜਾ ਉਸ ਧਰਤੀ ਦੇ ਉੱਤੋਂ ਮਿਟਾਈਏ, ਕਿਉਂਕਿ ਸਿੱਖਾਂ ਨੇ 900 ਸਾਲ ਦੀ ਗੁਲਾਮੀ ਤੋਂ ਬਾਅਦ ਇਹਨਾਂ ਨੂੰ ਆਜ਼ਾਦੀ ਦਾ ਮੂੰਹ ਦਿਖਾਇਆ। ਇਹਨਾਂ ਨੂੰ ਸੋਚ ਲੈਣਾ ਚਾਹੀਦਾ।